ਹੈਲੋ अस्सलाम वालेकुम नाज़रीन ਤੁਸੀਂ ਵੇਖ ਰਹੇ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ ਤੇ ਮੈਂ ਤੁਹਾਡਾ ਹੋਸਟ ਮੁਹੰਮਦ ਤਨਵੀਰ ਮੇਰੇ ਨਾਲ ਭਾਈ ਅਕਰਮ ਸਾਹਿਬ। ਨਾਜ਼ਰੀਨ 1947 ਵੇਲਿਆਂ ਦੀ ਇੱਕ ਨਵੀਂ ਕਹਾਣੀ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। अस्सलाम वालेकुम जी। वालेकुम सलाम। बुजुर्गो की हाल ठीक जी? खैर है जी। तुम अपना नाम की बुजुर्ग? अब्दुर्रहमान। अब्दुर्रहमान। ते अपने वाल साहब का की नाम? अल्लाह दिता। अल्लाह दिता। दादा जी दा? दादे दा जलाल। जलाल। बुजुर्गो अपनी जात केड़ी? अराई। अराई। सही हो गया। बुजुर्गो जो जाड़े होए ने या वंड होई 1947 दी तकरीबन तुसी किड्डे क सोरो? उदों ऐसा 10-12 साल। 10 तो 12 साल दा। हां यानी 90 दे इर्द गिर्द ताड़ी। हां अल्लाह पाक ताम पाम ठीक हो गया। अच्छा बुजुर्गो ताड़े भाई किन्ने ने? किन्ने भरा सारे तुसी? असी दो भरा सी। दूसरे नाम की जी? मोहम्मद हुसैन। मोहम्मद हुसैन मेरे तो बड़ा सी। अच्छा ताड़ तो बड़ा है। हां ते ए पिंड केड़ा जी जिथे बैठे? चूड़ चक। चूड़ चक। बुजुर्गो तुसी जेड़े महाजर जग भला के बशिंदे? वसिंदे। वसिंदे। अच्छा चूड़ चक 47 तो पहला नाम ਇਹਦਾ चूड़ चक सी। हां ਹੁਣ ਕੀ ਨਾਂ ਰੱਖਿਆ ਭਲਾ? अराइयां दा चक। ਅਰਾਈਆਂ ਦਾ ਚੱਕ। ਸਹੀ ਹੋ ਗਿਆ। ਤੇ ਆਪਣਾ ਪਿੰਡ ਕਿੱਡਾ ਸੀ ਉਦੋਂ 47 ਤੋਂ ਪਹਿਲੇ ਜੀ? उदों इधों मसीत तो आईयां सी ते अगे वो गली है अज दी वो दूर आ ਜਿਹੜੀ 2-4 ਗਲੀਆਂ ਹੈ। बिजली की गली थी जहाँ पासे आने घर बस। ਮੈਂ ਕਿਉਂ ਰਹਿਣਾ ਕਿਉਂਕਿ ਤੁਸੀਂ ਵਿੱਚ ਆ ਰਹੇ ਹੋ ਤਾਂ ਸਾਈਡ ਤੋਂ ਬਾਹਰ ਆਣੀ ਜਾਂ ਇਹਦੇ ਨਾਲ ਆ ਜਾਓ। ਅਜੀ ਯਾਰ ਬਜ਼ੁਰਗ ਦੱਸਣਗੇ ਤੁਸੀਂ ਬਸ ਚੁੱਪ ਰਹੇ। ਅੱਛਾ ਬਜ਼ੁਰਗੋ ਇੱਥੇ 47 ਤੋਂ ਪਹਿਲਾਂ ਕਿਹੜੇ ਕਿਹੜੇ ਘਰ ਰਹਿੰਦੇ ਹਨ ਇੱਥੇ? ਕਿਹੜੀ ਬਰਾਦਰੀ ਰਹਿੰਦੀ? ਮੁਸਲਮਾਨਾਂ ਤੋਂ ਇਲਾਵਾ ਵੀ ਜਿੰਨੇ ਵੀ ਤੁਹਾਡੇ ਇੱਥੇ ਰਹਿੰਦੇ? ਇੱਥੇ ਸਾਰੇ ਹੀ ਮੁਸਲਮਾਨ ਸਨ। ਸਾਡੇ ਉਹ ਤਰਾਵੇ ਘਰ ਹੀ ਸਿਰਫ ਖੱਤਰੀਆਂ ਦੇ ਸਨ। 3 ਘਰ ਖੱਤਰੀਆਂ ਦੇ, ਬਾਕੀ ਸਾਰੇ ਮੁਸਲਮਾਨ? ਮੁਸਲਮਾਨ ਸਨ। 2 ਘਰ ਜਿਹੜੇ ਨੇ ਉਹਨਾਂ ਦੁਕਾਨਾਂ ਪਾਈਆਂ ਸਨ। ਅੱਛਾ ਜੀ। ਤੇ ਇੱਕ ਜਿਹੜਾ ਸੀ ਉਹ ਚੱਕੀ ਚੁੱਕੀ ਲਾਈ ਸੀ ਤੇ ਨਾਲ ਕੋਈ ਬਾਈ ਬੂਈ ਵੀ ਕਰਦਾ ਸੀ। ਉਹਦਾ ਦੁਆਲੇ ਨਾ ਬੰਦਿਆਂ ਨਾਲ ਸਿੱਖਾਂ ਨਾਲ ਵਾਹਵਾ ਸੀ ਲੈਣ ਦੇਣ। ਹਾਂਜੀ। ਤੁਹਾਡੀ ਇਹ ਬੰਦਿਆਂ ਦੀ ਪਰਵਾਹ ਵੀ ਨਹੀਂ ਸੀ ਕਰਦਾ। ਸਾਡੇ ਪਿੰਡ ਦੀ ਆਕੜ ਕੇ ਰਹਿੰਦਾ ਸੀ। ਆਕੜ ਕੇ ਰਹਿੰਦੇ? ਆਹੋ। ਅੱਛਾ ਉਹ ਇਹਨਾਂ ਦੁਕਾਨਾਂ ਪਾਈਆਂ ਸਨ ਤੇ ਜਿਸ ਵੇਲੇ ਰੌਲੇ ਪਏ ਨੇ ਨਾ। ਹਾਂਜੀ ਹਾਂਜੀ। ਉਹ ਗਿਆ ਘੋੜੀ ਲੈਣ ਇੱਕ ਨਾਲ ਬੰਦਿਆਂ ਨਾਲ ਉਹਨਾਂ ਦਾ ਵਾਹਵਾ ਨਾ ਵਿਗਾੜ ਸੀ। ਹਾਂਜੀ। ਚੋਖਾ ਕੋਈ ਬੀਬੀ ਦਾ ਰੌਲਾ ਉਸ ਕੀਤਾ ਆ। ਅੱਛਾ ਜੀ। ਉਹ ਗਿਆ ਸੀ ਉਹ ਸਿਆਲੀ ਵਾਲੇ ਘੋੜੀ ਲੈਣ ਉੱਥੇ ਹੀ ਵਾਹੀ ਕਰਦਾ ਸੀ। ਹੜ ਆ ਗਿਆ ਸੀ ਭਾਦਰੋਂ। ਭਾਦਰੋਂ ਚ ਹੜ ਆਇਆ ਸੀ ਜਦੋਂ ਰੌਲੇ ਪਏ। ਉਹ ਘੋੜੀ ਲੈਣ ਗਿਆ ਤੇ ਸੇਣ ਭਰ ਕੇ ਵਗਦੀ ਸੀ ਵੀ ਤੇ ਪੈਲੀਆਂ ਚ ਵੀ ਪਾਣੀ ਵਗਦਾ ਸੀ ਇੱਕੋ ਜਿਹਾ। ਘੋੜੀ ਲੈ ਕੇ ਪੁਲ ਤੇ ਆਇਆ ਤੇ ਉਹ ਦੋਵੇਂ ਭਰਾ ਜਿਨ੍ਹਾਂ ਨਾਲ ਖੁੰਦ ਵਿਸਾਰੂ ਉਹ ਪੁਲ ਤੇ ਰੱਪੜ ਗਏ ਨੇ ਤੇ ਇਹ ਉਹ ਉਧਰੋਂ ਘੋੜੀ ਲੈ ਕੇ ਆ ਗਿਆ। ਅੱਛਾ। ਉਹਦੇ ਹੀ ਤੇ ਉਦੋਂ ਹੀ ਤੇ ਉਹ ਗੱਲ ਸੀ ਨਾ ਵੀ ਮੈਨੂੰ ਕਿਹੜਾ ਕਿਸੇ ਕੋਲ ਆਗ ਲੈਣਾ। ਇਹਨਾਂ ਕੋਲ ਬੁਕਲੇ ਟੋਕੇ ਸਨ। ਇਹਨਾਂ ਉਹਨੂੰ ਟੁੱਕ ਕੇ ਤੇ ਸੇਮੇ ਸੱਟ ਚੜੇ। ਉਹ ਰੁੜ ਗਿਆ। ਉਹਦਾ ਪੁੱਤਰ ਸੀ ਇੱਕ ਵੱਡਾ ਤੇ ਇਹ ਦੂਜੇ 2 ਛੋਟੇ ਸਨ। 3 ਸਨ। ਉਹ ਨਿੱਕੇ ਨਿੱਕੇ ਵੀ ਸਨ ਬਾਲ। ਉਹ ਫਿਰ ਗਿਆ ਟਰੱਕ ਉਸ ਲਿਆਂਦਾ ਕੋਈ 4 ਦਿਨ ਠੰਡਕ ਪਈ ਸੀ ਜਿਹੜੇ ਆਰਾਮ ਹੋਇਆ। ਤੇ ਉਹ ਦੂਜੇ ਜਿਹੜੇ ਸਨ ਉਹਨਾਂ ਸਾਨੂੰ ਬੱਤਰ ਲਾ ਲਿਆ ਸਾਡੇ ਵੱਡਿਆਂ ਨੂੰ ਅਸਾਂ ਮੁਸਲਮਾਨ ਹੋਣਾ। ਖੱਤਰੀ ਸਨ ਬੜੇ ਖਚਰੇ ਸਾਨੂੰ। ਉਹ ਇੱਕ ਦੂ ਕੋਲੋਂ ਨਾ ਸਾਡੇ ਬੰਦਿਆਂ ਟੂੰਬਾਂ ਟਾਮਾਂ ਖੁੱਤੀਆਂ ਤੇ ਫਿਰ ਸਾਡੇ ਬੰਦਿਆਂ ਆਖਿਆ ਉਹ ਮੁਸਲਮਾਨ ਹੋਏ ਨੇ ਦਿਓ ਉਹਨਾਂ ਨੂੰ, ਦਿਓ ਉਹਨਾਂ ਦਾ ਮਾਲ ਦਿਓ। ਜਿਹੜਾ ਸਮਾਨ ਲੁੱਟਿਆ ਸੀ ਉਹ ਦੇ ਵਾਪਸ ਦੇ ਦਿੱਤਾ। ਉਹ ਜੀ ਮਸੀਤੇ ਜਾਣ ਕਰਨ ਸਾਡੇ ਨਾਲ ਵੱਡਿਆਂ ਦੇ ਨਮਾਜ਼ ਪੜ੍ਹਨ ਸਾਰਾ ਕੁਝ ਕਰਨ ਤੇ ਖਾਣ ਪੀਣ ਨਾਲ ਵੈੜਕੀਆਂ ਵੁੜਕੀਆਂ ਕਰ ਦੇਣ ਕੁਝ ਵੀ ਖਾਣ। ਬਾਅਦ ਇਹਨਾਂ ਜਿਹੜੇ ਰੌਲੇ ਖਲੋ ਗਏ ਨੇ ਆਰਾਮ ਹੋ ਗਿਆ ਠੰਡ ਹੋ ਗਈ ਹੈ। ਫਿਰ ਉਹ ਗਏ ਨੇ 2 ਮੁੰਡੇ ਉਹਨਾਂ ਦੇ ਉਹਨਾਂ ਲਿਆਂਦੇ ਨੇ ਟਰੱਕ ਤੇ ਨਾਲ ਲਿਆਂਦੀ ਹੈ ਮਿਲਟਰੀ ਦੇ ਟਰੱਕ। ਹਾਂ ਪੁਲਿਸ ਸਰਕਾਰੀ ਉਹਨਾਂ ਟਰੱਕ ਖਲਾਰੇ ਨੇ ਉੱਥੇ ਛਪੜੀ ਕੋਲ। ਉਹ ਜਿਹੜੇ ਹਾਂ ਉਹ ਨਾ ਫਿਰ ਸਮਾਨ ਕੱਢ ਲੱਦਣ ਲੱਗ ਪਏ ਨੇ। ਬੰਦਿਆ ਆਖਿਆ ਤੁਸੀਂ ਮੁਸਲਮਾਨ ਹੋ ਗਏ ਰਵੋ। ਨਹੀਂ ਯਾਰ ਸਾਡੇ ਜਦੋਂ ਭੈਣਾਂ ਭਰਾ ਟੁਰ ਗਏ ਨੇ ਸਾਗ ਸੈਣ ਤੇ ਅਸਾਂ ਵੀ ਜਾਣਾ ਹੀ ਜਾਣਾ।
ਜਿਸ ਵੇਲੇ ਉਹਨਾਂ ਸਮਾਨ ਲੱਦ ਲਿਆ ਨਾ ਸਾਰਾ, ਅੱਛਾ ਜੀ। ਇੱਕ ਨੇ ਧਰਿਆ ਸੀ ਮਾਲ ਉੱਤੇ ਗੋਹਿਆਂ ਦੇ ਵਿੱਚ ਤਰੋੜਾ ਸੋਨੇ ਦਾ ਤੇ ਪੈਸਿਆਂ ਦਾ, ਤੇ ਉਹ ਕੱਢ ਕੇ ਤੇ ਰੋਜ਼ ਜਾ ਕੇ ਸਾਡੇ ਬੰਦਿਆਂ ਦੇ ਸਾਹਮਣੇ ਉੱਤੇ ਧਰ ਲਿਆ ਉਹਨੇ। ਜਿਸ ਵੇਲੇ ਸਾਰੇ ਜੀ ਉੱਤੇ ਬਹਿ ਗਏ ਨਾ, ਉਸ ਵੇਲੇ ਉਹਨਾਂ ਆਖਿਆ ਸਾਹ ਸਲਾਮਤ। ਫਿਰ ਉਹ ਹੀ ਇਹਨਾਂ ਆਖਿਆ ਇਹ ਤੁਸੀਂ ਸਾਡੇ ਨਾਲ ਧੋਖਾ ਕੀਤਾ ਹੈ। ਉਹ ਫਿਰ ਟਰੱਕ ਚਲਾ ਕੇ ਟੁਰ ਗਏ ਨੇ ਨਾਲ ਮਿੰਟਰੀ ਜੀ ਦੇ ਬੰਦਿਆਂ ਦੀ ਆਖਣਾ ਉਹਨਾਂ ਵੀ ਉਸ ਮੁੰਡਿਆਂ ਵੀ ਟਰੱਕ ਲਿਆਂਦੇ ਤੇ ਉਹ ਵੀ ਆਪਣੇ ਜੀ ਜਾਮਾਂ ਲੈ ਕੇ ਪੁਲਿਸ ਨਾਲ ਆਈ ਸੀ ਮੈਂਟਰੀ, ਤੇ ਉਹ ਵੀ ਲੈ ਕੇ ਟੁਰ ਗਏ। ਤੇ ਸਾਨੂੰ ਤੇ ਇੰਨਾ ਪਤਾ। ਬਜ਼ੁਰਗ ਕੋਈ ਖਤਰੀਆਂ ਦਾ ਨਾਂ ਨੂੰ ਕੀ ਥਾ? ਇੱਕ ਦੇ ਨਾਂ ਬਾਬੇ ਦੇ ਨਾਂ ਕਪੂਰੀ ਸੀ, ਅੱਛਾ ਜੀ। ਇੱਕ ਦੇ ਨਾਂ ਨਾਲ ਤੇ ਖਤਰੀ ਥਾ ਨਾ ਹਿੰਦੂ? ਖੱਤਰੀ ਸਨ, ਇੱਕ ਦੇ ਨਾਂ ਬਣਸੂ ਸੀ, ਇੱਕ ਨੇ ਦੇਸੂ ਸੀ। ਅੱਛਾ ਜੀ। ਇਸ ਤਰ੍ਹਾਂ ਦੇ ਨਾਂ ਸਨ ਉਹਨਾਂ ਦੇ। ਇੱਕ ਬਾਰੂ ਸੀ, ਉਹ ਜਿਹੜਾ ਪਿਓ ਜੀ ਦਾ ਵੱਢਿਆ ਗਿਆ ਸੀ। ਅੱਛਾ ਅੱਛਾ। ਵੱਡੇ ਦੇ ਨਾਂ ਚੰਨੂ ਸੀ। ਇਹ ਨਾਂ ਸਨ। ਇਹ ਨਾਂ ਤੇ ਜਿਹਨੇ ਆਟੇ ਵਾਲੀ ਜਾਂਦੇ ਮਸ਼ੀਨ ਵਿੱਚ ਉਹਦੇ ਹੀ ਮੈਂ ਦਾ ਨਾਂ ਪਿਆ। ਵੱਡੇ ਮੁੰਡੇ ਦੇ ਨਾਂ ਚੰਨੂ ਸੀ, ਅੱਛਾ ਜੀ। ਨਿੱਕੇ ਦੇ ਨਾਂ ਬਾਰੂ ਬਾਰੂ ਉਹਨੂੰ ਆਂਦੇ ਸਨ। ਅੱਛਾ ਅੱਛਾ। ਹਾਂ, ਉਹ ਤੁਹਾਡਾ ਹਾਣੇ ਵੀ ਹੈ ਯਾਰ ਗਲੀ ਜਮਾਤ? ਸਾਡੇ ਨਾਂ ਸਨ ਉਹ ਸਨ ਇੱਕ ਦੇਸੂ, ਇੱਕ ਬਣਸੂ। ਉਹਨਾਂ ਨਾਲ ਅਸੀਂ ਖੇਡਦੇ ਹੁੰਦੇ ਸੀ। ਤੁਹਾਡੇ ਹਾਣੀ ਸਨ? ਪਾਣੀ ਸਨ ਸਾਡੇ। ਆ ਉਹਨਾਂ ਦੀਆਂ ਇੱਥੇ ਤੂੰ ਨਹੀਂ ਉਹਨਾਂ ਨਹੀਂ ਗਏ ਆ ਦੋ ਹੱਟੀਆਂ ਉਹਨਾਂ ਲਈ, ਦੋਵਾਂ ਭਰਾਵਾਂ ਲਈ ਛੱਤੀਆਂ ਸਨ, ਦੁਕਾਨਾਂ ਪਾ ਕੇ ਦੇਉ ਸਨ ਉਹਨਾਂ। ਉਹ ਲਿੰਬ ਪੋਚ ਲਈਆਂ ਨੇ ਤੇ ਫਿਰ ਰੌਲੇ ਪੈ ਗਏ ਨੇ ਕੱਚੀਆਂ ਦੁਕਾਨਾਂ ਬਣਾ ਆਹੋ ਅਜੇ ਵੀ ਰਹਿਣ ਖੜੀਆਂ ਸਾਡੇ ਪਿੰਡ। ਉਹ ਦੁਕਾਨਾਂ ਹਜੇ ਵੀ ਹੈਗੀਆਂ ਨੇ ਮੌਜੂਦ ਨੇ। ਅੱਛਾ ਜੀ। ਇੱਕ ਮੌਜੂਦ ਹੈ ਤੇ ਇੱਕ ਟਹਿ ਗਈ। ਖਤਰੀਆਂ ਦੁਕਾਨਾਂ ਹੈਗੀਆਂ? ਹਾਂ, ਖਤਰੀਆਂ ਦੁਕਾਨਾਂ ਪਰਚੂਨੀਆਂ ਕਰਦੇ ਹਾਂ ਜੀ? ਆ ਸੌਦਾ ਸੂਦਾ ਕਰਿਆਨਾ ਲਿਆ ਕੇ ਵੇਚਦੇ ਸਨ। ਅੱਛਾ ਅੱਛਾ। ਹਾਂ, ਸਾਡੇ ਕੋਲ ਤੇ ਸਨ ਲਾਮੇ ਸਿੱਖ ਸਨ ਸਾਰੇ। ਅੱਛਾ ਅੱਛਾ। ਤੇ ਬਾਬੇ ਉਹਨਾਂ ਦਾ ਕੋਈ ਇੱਥੇ ਉਹ ਇਬਾਦਤ ਜਿਹੜੀ ਕਰਦੇ, ਕੋਈ ਮੰਦਿਰ ਕੋਈ ਐਵੇਂ ਦੀ ਕੁਛ ਹੈ ਜੀ? ਇੱਥੇ ਮਾਤਾ ਰਾਣੀ ਬਣਾਈ ਸਨ, ਉਹਨੂੰ ਪਤਾ ਕਬਰਾਂ 'ਚ। ਅੱਛਾ ਅੱਛਾ। ਉਹਨਾਂ ਖਤਰਾਣੀਆਂ ਲੌਡੇ ਨਿਕਲਣਾ ਇੱਥੋਂ। ਅੱਛਾ ਜੀ। ਅਸਾਂ ਉਹਨਾਂ ਦੇ ਮਗਰ ਟੁਰ ਪੈਣਾ। ਉਹਦੇ ਵਿੱਚ ਬੁੱਤ ਧਰਿਆ ਸਨ। ਅੱਛਾ। ਉਹ ਬੁੱਤ ਦੇ ਮੂੰਹ ਨੂੰ ਉਹਨਾਂ ਮੱਖਣ ਲਾਣਾ। ਹੋਰ ਪੜ੍ਹਦੀਆਂ ਕੀ ਸਨ ਉਹ ਸਾਨੂੰ ਤੇ ਸਮਝ ਆਪਣਾ ਨਹੀਂ ਪੜ੍ਹਦੇ ਹੋਣਾ। ਚਲੋ ਜੋ ਪੜ੍ਹਦੀਆਂ ਤੇ ਉਦੋਂ ਬਾਅਦ ਉਹਨਾਂ ਉਹ ਦੁਆ ਖੈਰ ਕਰਕੇ ਬੰਨੇ ਨਿਕਲਣਾ। ਉਹਨਾਂ ਉਹ ਲਗਾਈਆਂ ਹੁੰਦੀਆਂ ਹਨ ਮਖਾਣੇ, ਪਤਾਸੇ, ਰਿਓੜੀਆਂ, ਕੋਈ ਤਾਰਾਉਣੀਆਂ ਤੇ ਕੋਈ ਸਾਨੂੰ ਉਹਨਾਂ ਵੰਡਣੀਆਂ ਬਾਲਾਂ ਨੂੰ, ਮੁੰਡਿਆਂ ਨੂੰ। ਉਹ ਵੰਡ ਕੇ ਤੇ ਫਿਰ ਉਹ ਨਾਮਣਾ ਕਰਨਾ, ਲੈ ਕੇ ਖਾ ਜਾਂਦੇ ਹੋ? ਖਾ ਛੱਡਦੇ ਨਾ, ਖਾ ਵੀ ਛੱਡਦੇ। ਉਹਦੇ ਵਿੱਚ ਵੜੇ ਸਨ, ਉਹਨਾਂ ਦੀ ਦੁਕਾਨਾਂ ਤੋਂ ਲੈ ਕੇ ਖਾਂਦੇ ਸਨ। ਬਿਲਕੁਲ ਦੁਕਾਨਾਂ ਤੋਂ ਅੱਛਾ ਅੱਛਾ। ਸੌਦਾ ਲੈਣਾ ਜੇ ਕੋਈ ਰੇੜੀ ਰੂੜੀ ਮਿਲਣੀ ਹੈ ਨਾ ਛਮਾਈ, ਤੇ ਉਹ ਲੈਂਦਿਆਂ ਰਹਿਣਾ। ਫਿਰ ਬਾਬੇ ਨੂੰ ਆਖਣਾ ਬਾਬਾ ਕਪੂਰੀ ਸਾਨੂੰ ਦੇ ਝੁੰਗਾ ਜਾਂ ਮੂੰਗਫਲੀ ਦੀ ਅਸੀਂ ਬੁੱਕ ਭਰ ਦੇਣਾ ਇੰਨੀ ਸਾਰੀ। ਤੇ ਜਾਂ ਮਤਲਬ ਮਖਾਣੇ ਤੇ ਜਾਂ ਗੁਰੀ ਦੀ ਠੂਠੀ ਦੇ ਛੱਡਣੀ। ਜਾਓ ਬਲ ਚੱਕਾਓ ਝੁੰਗੇ ਪੂਰੀ ਠੁੱਟੀ ਜਿਹੜੀ ਸਾਨੂੰ ਤੇ ਇੰਨਾ ਪਤਾ ਜੇ। ਹਾਂ, ਬਿਲਕੁਲ। ਮੁਸਲਮਾਨਾਂ ਦਾ ਸਿੱਖਾਂ 47 ਤੋਂ ਪਹਿਲਾਂ ਜਿਹੜੇ ਖੱਤਰੀ ਸਨ ਤੁਹਾਡੇ ਤਿੰਨ ਘਰ, ਉਹਨਾਂ ਦਾ ਤੁਹਾਡਾ ਜਿੰਨੇ ਤੁਹਾਡੇ ਬਜ਼ੁਰਗ ਸਨ ਉਂਝ ਰਹਿਣ ਸਹਿਣ ਸਹੀ ਸੀ ਪਹਿਲਾਂ? ਬਿਲਕੁਲ ਨਾ, ਉਹਦੇ ਨਾਲ ਹੀ ਸੀ ਸਿਰਫ ਉਹਨਾਂ ਦਾ ਜਿੰਨਾ ਵੱਡਿਆ। ਉਹ ਤੇ ਆਪਸ ਚ ਸੀ ਨਾ? ਨਹੀਂ ਆਪੇ ਨਹੀਂ ਸਨ, ਉਹ ਵੀ ਰਾਹੀਂ ਸਨ। ਅੱਛਾ ਅੱਛਾ। ਉਹਨਾਂ ਦਾ ਉਂਝ ਆਪਣੀ ਦੁਸ਼ਮਣੀ ਸੀ ਕੋਈ? ਦੁਸ਼ਮਣੀ ਸੀ। ਉਹ ਆਕਰ ਝਗੜੇ ਹੁੰਦੇ ਨਾ। ਹਾਂਜੀ ਹਾਂਜੀ। ਇਹ ਦੇ ਵੈਸੇ ਤਰ੍ਹਾਂ ਸੌਦਾ ਸੂਦਾ ਹੀ ਦਿੰਦੇ ਹਨ। ਨਾਲੇ ਹੁਣ ਬਣ ਗਿਆ ਕੰਮ। ਉਹ ਚੋਰੀ ਚਾਰੀ ਕਰਦਾ ਸੀ। ਉਹ ਜਿਹੜਾ ਬੰਦਾ ਸੀ ਨਾ ਜਾਗਰੀ ਉਹਦੇ ਨਾਂ ਸੀ, ਉਹ ਚੋਰੀ ਵੀ ਕਰਦਾ ਸੀ ਸਿੱਖਾਂ ਨਾਲ ਰਲ ਕੇ। ਅੱਛਾ ਅੱਛਾ। ਜਿਹਦਾ ਨਾਮ ਬਾਬੇ ਦਾ ਮੁਸਲਮਾਨ ਸੀ? ਜਾਗਰੀ ਕੀ ਗਿਆ? ਨਹੀਂ ਸੀ, ਖੱਤਰੀ ਸੀ ਤੇ ਉਹ ਹੀ ਵੱਡਿਆ ਹਾਨੇ ਨੇ। ਅੱਛਾ, ਵੱਡੇ ਉਹਦੀ ਗੱਲ। ਆਉਣਾ ਨਾਲ ਬੇਲੀ ਆਉਣੇ, ਉਹਨੇ ਘਰ ਹੀ ਬਹਿ ਕੇ ਉਹਨਾਂ ਸ਼ਰਾਬ ਸ਼ਰੂਬ ਪੀਣਾ ਤੇ ਇੱਥੋਂ ਪਿੰਡੋਂ ਕੁੱਕੜ ਖੇਕੜ ਫੜ ਦੇਣੇ ਲੋਕਾਂ ਦੇ। ਉਹਨਾਂ ਇਸ ਤਰ੍ਹਾਂ ਬੰਦੇ ਪੈੜੇ ਜੂ ਕਰਦਾ ਸੀ। ਬੁਰਾ ਆਹ ਗੱਲਾਂ ਦੇ ਬਾਤਾਂ ਸਨ ਉਦੋਂ ਉਹਨਾਂ ਦੀਆਂ। ਤੇ ਦੂਜੇ ਭਲੇ ਮਨ ਸਨ ਬਿਲਕੁਲ। ਜਦੋਂ ਇੱਥੋਂ ਤੁਹਾਡਾ ਜ਼ਿਲ੍ਹਾ ਮੈਨੂੰ ਯਾਦ ਰਿਹਾ, ਪਿੱਛੇ ਜ਼ਿਲ੍ਹਾ ਕਿਹੜਾ ਹੈ? ਗੁਜਰਾਂਵਾਲਾ।
ਹੁਣ ਨਸ਼ਾਰਾ ਹਾਂ ਹੁਣ ਸਰੀਰ ਨੂੰ ਸ਼ੌਰਾ ਮਿਲਕਾਂ ਦਾ ਬਾਰੇ ਅੱਛਾ ਤੇ ਇਹਦੇ ਪਿੰਡ ਆਲੇ ਦੁਆਲੇ ਕਿਹੜੇ ਨੇ ਤੁਹਾਡੇ ਪਿੰਡ ਦੇ ਹੋਰ ਇਹ ਪਿੰਡ ਦੇ ਆਲੇ ਦੁਆਲੇ ਪਿੰਡ ਕਿਹੜੇ ਕਿਹੜੇ ਨੇ ਚੌਧਰੀ ਚੱਕ ਹਾਂਜੀ ਢੱਲਾ ਇਸ ਪਾਸੇ ਇੱਧਰ ਜ਼ਿਆਦਾ ਇੱਧਰ ਮਦਨ ਚੱਕ ਇਹ ਚੱਲ ਕੇ ਪਿੰਡ ਹਾਂ ਨਾਲ ਪਰਾਂ ਔਲਖ ਨੇ ਇੱਧਰ ਉਦੋਂ ਥੱਲੇ ਅੱਛਾ ਬਜ਼ੁਰਗੋ ਤੁਸੀਂ ਉਦੋਂ 10 12 ਸਾਲ ਦੇ ਹੋ ਇਹਨਾਂ ਕੋਈ ਸ਼ਾਦੀਆਂ ਵਿਆਹ ਵੀ ਕੀਤੀਆਂ ਕਿਵੇਂ ਕਰਦੇ ਹਾਂ ਹੈ ਕੋਈ ਦਿਨ ਉਹਨਾਂ ਬਾਲਾਂ ਦੀ ਸ਼ਾਦੀ ਸ਼ੁਰੂ ਵੀ ਕੀਤੀ ਹੋਈ ਖੱਤਰੀਆਂ ਆਪਣਿਆਂ ਦੀ ਕੀ ਨਹੀਂ। ਰਸਮ ਰਿਵਾਜ ਤੇ ਨਹੀਂ ਉਹਨਾਂ ਦਾ ਸਾਨੂੰ ਹੀ ਹੁਣ ਸਾਡੇ ਹੁੰਦਿਆਂ ਨਹੀਂ ਹੋਈ ਨਾ ਸਭ ਵੇਖੀਏ ਮਰਨਾ ਇੱਕ ਵੇਖਿਆ ਸੀ ਅੱਛਾ ਉਹ ਕੋਈ ਨਾ ਛੰਦ ਸੁੰਦ ਪੜਦੇ ਸਨ ਨਵਾ ਤੋਂ ਆ ਕੇ ਧਰਨਾ ਹੈ ਹਾਂ ਤੇ ਅਸੀਂ ਤੇ ਪੜਨੇ ਆ ਨਾ ਉਹ ਕੋਈ ਹੋਰ ਹੀ ਬੋਲੀ ਬੋਲਦੇ ਹਨ ਇਹ ਆਪਣੀ ਮਜ਼ਹਬੀ ਰਸਮਾਤ ਆ ਕਰਦੇ ਸਨ ਹਾਂਜੀ। ਫਿਰ ਉਹ ਚੁੱਕ ਕੇ ਲਿਜਾਣਾ ਹੈ ਉਥੇ ਬਾਲਣ ਉਹ ਜੋੜੀ ਰੱਖਦੇ ਸਨ ਉਹਨਾਂ ਥਾੜ ਨਾ ਹੁੰਦਾ ਸੀ ਹਾਂਜੀ ਉਹ ਨਾ ਕਬਰਾਂ ਹੀ ਲਿਜਾ ਗਣਾ ਤੇ ਫਿਰ ਉਹ ਮਾਤਾ ਰਾਣੀ ਲਾ ਕੇ ਖੜਦੇ ਆ ਤੇ ਉੱਥੇ ਉਹਨਾਂ ਬਾਲਣ ਥੱਲੇ ਉਹਨੂੰ ਥੱਲੇ ਵੀ ਧਰਨਾ ਹੈ ਬਾਲਣ ਹਾਂਜੀ। ਉੱਤੇ ਵੀ ਤੇ ਦੁਆਲੇ ਵੀ ਤੇ ਉਹਨੂੰ ਅੱਗ ਲਾਣੀ ਤੇ ਜਦੋਂ ਉੱਥੇ ਇੱਕ ਬੰਦਾ ਬਾਹਣਾ ਉਹ ਜਦੋਂ ਸਿਰੀ ਪਟਾਕਾ ਮਾਰਨਾ ਹੈ ਨਾ ਉਦੋਂ ਉਹ ਸੌਣਾ ਹੈ ਤੇ ਫਿਰ ਦੂਜੇ ਦਿਨ ਉਹ ਜਾ ਕੇ ਸਾਹ ਜਿਹੜੀ ਹੈ ਹੂੰਝ ਕੇ ਲੈ ਜਾਂਦੇ ਆਣੇ ਤੇ ਗੰਗਾ ਰੋਡ ਚੱਲਿਆ ਪਤਾ ਨਹੀਂ ਉਹ ਗੰਗਾ ਦਰਿਆ ਨੂੰ ਆਂਦੇ ਸਨ ਇੱਥੇ ਪਿੰਡ ਵਿੱਚ ਕੋਈ ਬੈਠਕ ਬੁਠਕ ਬਹਿੰਦਾ ਹੈ ਸੀ ਬਾਬਿਆਂ ਦਾ ਕੋਈ ਬਣਾਇਆ ਹੋਇਆ ਡੇਰਾ ਜਾਂ ਕੋਈ ਬੈਠਕ ਉਹਨਾਂ ਖਤਰੀਆਂ ਖੱਤਰੀਆਂ ਮੁਸਲਮਾਨਾਂ ਕੋ ਆਪਣਾ ਮੁਸਲਮਾਨਾਂ ਨਹੀਂ ਉਦੋਂ ਡੇਰਿਆਂ ਡੂਰਿਆਂ ਤੇ ਮੋਇਆ ਮਾਇਆ ਤਾਂ ਮੇਰਾ ਕਹਿਣ ਦਾ ਮਕਸਦ ਹੈ ਕਿ ਮੈਨੂੰ ਕਿ ਇੱਕ ਜਿਵੇਂ ਇਹਨਾਂ ਦਾ ਹੁੰਦਾ ਨਹੀਂ ਉਹ ਉੱਤੇ ਛੱਪੜ ਜਿਹਾ ਪਾ ਕੇ ਕੋਈ ਬਣਾਇਆ ਹੋਇਆ ਜਾਂ ਕੋਈ ਇੱਥੇ ਪਿੰਡ ਵਿੱਚ ਬੋਰਡ ਹੋਵੇ ਉਹ ਢਾਰਾ ਬਣਾਇਆ ਜਿੱਥੇ ਬਾਬੇ ਬਹਿੰਦੇ ਰੁੱਖਾਂ ਰੱਖਾਂ ਥੱਲੇ ਬੈਠਦੇ ਸਨ ਤੇ ਜਾਂ ਮਤਲਬ ਭੋਖਾ ਦੇਣਾ ਇੱਥੇ ਖੱਡੀਆਂ ਹੁੰਦੀਆਂ ਉਹ ਤਾਂ ਪਿਆ ਹੁੰਦਾ ਸੀ ਉਹ ਜਲਾਏ ਕਰਦੇ ਖੱਡੀਆਂ ਹੁੰਦੇ ਸਨ ਉੱਥੇ ਸਾਰਿਆਂ ਬੰਦਿਆਂ ਘਰ ਕਰਦੇ ਇਕੱਠਿਆਂ ਹੋ ਕੇ ਉਹ ਜਿਹੜੀ ਗੱਲਬਾਤ ਹੋਣੀ ਉਹ ਕਰਨੀ ਆ ਡੇਰੇ ਡੂਰੇ ਤੋਂ ਤੂੰ ਮਗਰੋਂ ਬਣੇ ਨੇ ਪਿੰਡਾਂ 'ਚ ਉਦੋਂ ਮੋਇਆ ਤਾਂ ਡੇਰੇ ਕੰਮਾਂ 'ਚ ਹੀ ਨਹੀਂ ਤਾਂ ਪੂਰੇ ਹੁੰਦੇ ਕੁੜੀਆਂ ਹਲ ਵਾਹਣੇ ਹੁਣ ਤੇ ਮਸ਼ੀਨਰੀ ਦਾ ਦੌਰ ਹੈ ਭਾਈ ਬਹਿ ਕੇ ਬੰਦਾ ਪਿਆ ਕਰਦਾ ਇੱਥੇ ਕੋਈ ਖੋਈ ਖਾਈ ਹੈ ਸੀ ਕੋਈ ਮਸਜਿਦ ਦੀ ਸੀ ਇਹਦੇ ਤੋਂ ਸਾਰਾ ਪਿੰਡ ਪਾਣੀ ਕੱਢਦਾ ਖੱਤਰੀ ਵੀ ਇੱਥੇ ਭਰ ਕੇ ਖੜਦੇ ਹਨ ਕਿ ਖੱਤਰੀਆਂ ਆਪਣੀ ਲਾਈ ਸੀ ਲਗਾ ਘਰ ਪੂਰਾ ਆਪਣੀ ਉਹਨਾਂ ਦੇ ਮੈਨੂੰ ਨਹੀਂ ਥੋ ਮਾਤਾ ਰਾਣੀ ਉਹ ਤਾਂ ਨਹੀਂ ਸੀ ਕੋਈ ਤੁਹਾਡੀ ਉੱਥੇ ਕੋਈ ਨਹੀਂ ਸੀ ਹਾਂ ਮੇਰਾ ਤੇ ਖਿਆਲ ਇਹ ਤੋਂ ਹੀ ਕੱਢਦੇ ਸਨ ਉਹ ਕਿਸੇ ਨੂੰ ਆਖਣਾ ਉਹ ਉੱਚਾ ਕਰਕੇ ਤੇ ਉਹ ਪਾ ਦਿੰਦੇ ਸਨ ਡੋਲ ਅੱਛਾ ਬਜ਼ੁਰਗੋ ਠੀਕ ਹੈ ਹਾਂ ਉਹਨਾਂ ਦੀ ਕੋਈ ਆਪਣੀ ਜ਼ਮੀਨ ਹੈ ਸੀ ਭਲਾ ਕਿ ਨਹੀਂ ਜ਼ਮੀਨ ਸਾਰਿਆਂ ਦੀ ਸਾਡੇ ਪਿੰਡ ਕੋ ਨਹੀਂ ਸੀ ਉਹਨਾਂ ਦੀ ਆਪਣੀ ਉਹਨਾਂ ਦੀ ਕੋਈ ਨਹੀਂ ਸੀ ਇਹ ਸਿਰਫ ਦੁਕਾਨਾਂ ਦੁਕਾਨਾਂ ਹੀ ਕਰਦੇ ਸਨ ਇਹ ਸਾਡਾ ਪਿੰਡ ਸਾਰਾ ਮੁਸਲਮਾਨਾਂ ਦਾ ਆਪਣੀ ਜ਼ਮੀਨ ਸੀ ਸਾਰਿਆਂ ਦੀ ਬਾਬਾ ਕੋਈ ਚੂੜਿਆਂ ਦੇ ਘਰ ਵੀ ਹੁੰਦੇ ਸਨ ਚੂੜਿਆਂ ਦੀ ਟੱਟੀ ਸੀ 3-4 ਘਰ ਸਨ ਉਸ ਪਾਸੇ ਹਾਂ ਤੋ ਨਾਲ ਨੂੰ ਰਹਿੰਦੇ ਸਨ ਜਾਂ ਪਾਣੀ ਬੁੱਝਣਾ ਸਾਰਿਆਂ ਦਾ ਵਾਰੀ ਨਾਲ ਖੂਹਾਂ ਦੀਆਂ ਵਾਹੀਆਂ ਹੁੰਦੀਆਂ ਸਨ ਤੇ ਕਿਆਰੇ ਉਹਨਾਂ ਨੇ ਇੰਨੀਆਂ ਖੱਤੀਆਂ ਬਣਾ ਕੇ ਪਿਆਣਾ ਤੇ ਜਿਸ ਵੇਲੇ ਉਹ ਪੈਲੀ ਪੀਜ ਜਾਣੀ ਤੇ ਸਾਈਂ ਨੂੰ ਆਖਣਾ ਵੱਡੇ ਵਾਲੇ ਬੀਂ ਲੈ ਕੇ ਜਾਈ ਮੈਂ ਤੇ ਪੈਲੀ ਦਾ ਵੱਤਰ ਸੁੱਕ ਜਾਏ ਪੈਰ ਮਾਰ ਮਾਰ ਕੇ ਉਹਨਾਂ ਪਾਣੀ ਗਿੱਲੀ ਸੁੱਕੀ ਕਰ ਛੱਡਣੀ ਹਾਂ ਅੱਛਾ ਬਜ਼ੁਰਗੋ ਤੁਹਾਨੂੰ ਖੱਤਰੀਆਂ ਦਾ ਨਾਮ ਆਉਂਦਾ ਕੋਈ ਮਾਈ ਦਾ ਨਾਮ ਆਉਂਦਾ ਉਹਨਾਂ ਦੀ ਦਾ ਨਹੀਂ ਮੈਂ ਝੂਠ ਨਹੀਂ ਮਾਰ ਜਨਾਨੀਆਂ ਉਹਨਾਂ ਪੜਦੇ ਹੁੰਦੀਆਂ ਹਨ ਨਹੀਂ ਵਡੇਰੀ ਮਾਈਆਂ ਦੀ ਗੱਲ ਕਰਨਾ ਨਾ ਕੋਈ ਨਹੀਂ ਸਾਨੂੰ ਪਤਾ ਮਾਈਆਂ ਤੁਹਾਨੂੰ ਪਤਾ ਫਿਰ ਉਹਨਾਂ ਕੀ ਪਤਾ ਵਿਚਾਰੀ ਕਰਨੀ ਉਹ ਅੰਦਰ ਵਡੇਰੀ ਮਾਈਆਂ ਉਹਨਾਂ ਦੀ ਗੱਲ ਕਰਨ ਕੋਈ ਵਡੇਰੀ ਮਾਈ ਮੂਈ ਦਾ ਨਾਮ ਨਹੀਂ ਯਾਦ ਨਹੀਂ ਪਤਾ ਅੰਦਰ ਹੀ ਹੋ ਰਹਿੰਦੀਆਂ ਹਾਂ ਆਪਣਾ ਸਕੂਲ ਤੇ ਨਹੀਂ ਹੁੰਦੇ ਇੱਥੇ ਹੋਣਾ ਸਕੂਲ ਇੱਕ ਚੌਧਰੀ ਚੱਕ ਸੀ ਸਾਰਿਆਂ ਪਿੰਡਾਂ ਦਾ ਸਾਰਿਆਂ ਦਾ ਸਾਰੇ ਉੱਥੇ ਬਣ ਜਾਂਦੇ ਉੱਥੇ ਕੱਚਾ ਸਕੂਲ ਸੀ ਕੰਧਾਂ ਬਣੀਆਂ ਹਨ ਕੱਚੀਆਂ ਕਮਰੇ ਦੇ 2 ਨਹੀਂ ਮੈਂ ਨਹੀਂ ਪੜਿਆ ਨਾ ਮੇਰਾ ਛੋਟਾ 2 ਭਰਾ ਸਾਂ ਦੇ ਇੱਕ ਭੈਣ ਸੀ ਛੋਟੇ ਛੋਟੇ ਦਾ ਨੇ ਮਾਂ ਪਿਓ ਮਰ ਗਿਆ ਸੀ ਨਾ ਉਹ ਸ਼ਾਇਦ ਵਾਈ ਵੀ ਕਰਨ ਲੱਗ ਪਿਆ ਉਹ ਕੰਮ ਉਧਰ ਨਾ ਅੱਛਾ ਬਾਬਾ ਜਦੋਂ 47 ਦਾ ਵਾਕਿਆ ਹੋਇਆ ਉਦੋਂ ਜਦੋਂ ਉੱਥੇ ਨਿਕਲੇ ਨੇ ਬਾਕੀ 2-3 ਘਰ ਜਿਹੜੇ ਆ 2 ਤੇ ਤੁਸੀਂ ਦੱਸਿਆ ਮੁਸਲਮਾਨਾਂ ਦੇ ਐਸੀ ਹੋ ਗਏ ਜੀ ਉਤੋਂ ਤੋਂ ਤੇ ਨਿਕਲ ਗਿਆ ਉਹਨਾਂ ਨੁਕਸਾਨ ਨਹੀਂ ਹੋਇਆ ਦੂਸਰੇ ਜਿਹੜੇ ਗਏ ਨੇ 1-2 ਘਰ ਜਿਹੜੇ ਚਲੇ ਗਏ ਹੁਣ ਪਹਿਲਾਂ ਉਹ ਉਹਨਾਂ ਘਰਾਂ ਨੂੰ ਕੋਈ ਨੁਕਸਾਨ ਪਹੁੰਚਾਇਆ ਜੀ ਉਹਨਾਂ ਦਾ ਕੋਈ ਸਿਰਫ ਉਹ ਬੁੱਢੇ ਨੂੰ ਉਹ ਜਾਗਰੀ ਨੂੰ ਮਾਰਿਆ ਸਨ ਹੋਰ ਉਹਨਾਂ ਦੀ ਸ਼ੈ ਵਿਗੜੀ ਕੋਈ
ਜਾਣ ਲੱਗਾ ਮਤਲਬ ਸਹੀ ਗਿਆ ਉਹ ਸਹੀ ਗਿਆ ਉਹ ਗਈ ਮਗਰੋਂ ਸਨ ਜਦੋਂ ਮਤਲਬ ਠੰਡ ਸ਼ੁਰੂ ਹੋ ਗਈ ਸੀ ਉਹ ਤੇ 2 ਘਰ ਤੁਸੀਂ ਦੱਸਿਆ ਨਾ ਮੈਂ ਸ਼ਾਇਦ ਹੋਰ ਕੋ ਤੇ ਕਰਕੇ ਉਹ ਵੀ ਉਵੇਂ ਹੀ ਰਿਹਾ ਨਾਲ ਹੀ ਅੱਛਾ ਅੱਛਾ ਤੇ ਫਿਰ ਬਾਅਦ ਇਹ ਜੋ ਟਰੱਕ ਲੈ ਗਏ ਨੇ ਉਹ ਹਾਂ ਸਾਰਾ ਇੱਕ ਹੀ ਉਹਨਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਨਾ ਕਿਤੇ ਕੋਈ ਸ਼ੈ ਖੁੱਤੀ ਹੈ ਅੱਛਾ ਜਦੋਂ ਫਿਰ ਗਏ ਨੇ ਆਪਣੇ ਉਸ ਤੋਂ ਬਾਅਦ ਪਿੰਡ ਆਏ ਨੇ ਵੇਖਣ ਕਿ ਨਹੀਂ ਕੋਈ ਆਇਆ ਕੋਈ ਖਤਰੇ ਨਹੀਂ ਕੋਈ ਨਹੀਂ ਆਇਆ ਪਿੰਡ ਇੱਥੇ 47 ਤੋਂ ਬਾਅਦ ਕੋਈ ਸ਼ੈ ਨਹੀਂ ਨਹੀਂ ਆਈ ਆਏ ਬਾਹਰ। ਰਜਾਦੇ ਮੇਰਾ ਹਾਂ ਉੱਥੇ ਸ਼ੇਰ ਹੀ ਆ ਹਾਂ ਉੱਥੇ ਹੋ ਗਏ। ਅੱਛਾ ਅੱਛਾ ਉਹਦੇ ਸਾਡੇ ਪਿੰਡ ਨਹੀਂ ਆਇਆ ਕੋਈ ਨਹੀਂ ਇਹਨਾਂ ਅਜੇ ਵੀ ਆਉਂਦੇ ਅਰੇ ਟੱਪੀਆਂ ਵੀ ਆ ਦੱਸਾਂ ਨਹੀਂ ਸਹੀ ਜਾਂ ਉਹ ਚੱਟਾਂ ਵਾਲੀ ਪਿੰਡ ਸੀ ਸਾਡੇ ਉੱਥੇ ਸਾਡੇ ਨਾਨਕੇ ਸਨ ਉੱਥੇ ਜਾਂਦੇ ਰਹਿੰਦੇ ਸਾਂ ਅਸੀਂ ਗੱਡੀ ਦੇ ਆ ਉਹਨਾਂ ਨਾਲ 6 ਮਹੀਨੇ ਅਗਦੂ ਜਦੋਂ ਨਾ ਮਾੜੀ ਮਾੜੀ ਗੱਲ ਮਾੜਾ ਮਾੜਾ ਲੋਕੀ ਆਖਣ ਲੱਗ ਪਏ ਨੇ ਬਈ ਇਹ ਪਾਕਿਸਤਾਨ ਬਣਨਾ ਹੈ ਹਿੰਦੁਸਤਾਨ ਅੱਡਰਿਆ ਹੋਣਾ ਹੈ ਉਹਨਾਂ ਖੱਤਰੀਆਂ ਦੇ ਉਸ ਜ਼ਮਾਨੇ ਚਵਾਰੇ ਸਨ ਦੁਕਾਨ ਗਲੀਆਂ ਵੀ ਪੱਕੀਆਂ ਸਨ ਸਾਡੇ ਨਾਨਕੇ ਸਨ ਉੱਥੇ ਕਿਤੇ ਚੱਟਾਂ ਵਾਲੀ ਅੱਛਾ ਬਾਜ਼ਾਰ ਸੀ ਦੁਕਾਨਾਂ ਦਾ ਉਹਨਾਂ ਦਾ ਕੱਪੜੇ ਦਾ ਤੇ ਹਰ ਸ਼ੈ ਸੌਦਾ ਉਹਨਾਂ ਰੱਖਿਆ ਹੁੰਦਾ ਸੀ ਯਾਨੀ ਬਹੁਤ ਖਤਰੀ ਤਗੜੇ ਸਨ ਤਗੜੇ ਚੋਖੇ ਲੋਕੇ ਕਰਦੇ ਤਗੜੇ ਜਿਵੇਂ ਹੁਣ ਅਸੀਂ ਕਹਿ ਦਿੰਦੇ ਕਰੋੜਪਤੀ ਆ ਮਾਲਦਾਰ ਦਾ ਜਿਸ ਵੇਲੇ 6 ਮਹੀਨੇ ਅਗਦੂ ਨਾ ਉਹਨਾਂ ਆਖਿਆ ਵੀ ਤਜਰਬਾ ਲਾਈਏ ਅਸਾਂ ਜਾਣਾ ਹੈ ਕਿ ਨਹੀਂ ਇਹ ਰੌਲਾ ਜਿਹੜਾ ਲੋਕੀ ਕਰਦੇ ਨੇ ਗੱਲਾਂ ਉਹਨਾਂ ਨਾਲ ਇੱਕੋ ਜਿਹਾ ਤੇਲ ਪਾਇਆ ਇੱਕੋ ਜਿਹਾ ਬੱਤੀਆਂ ਬਣਾ ਕੇ ਧਰੀਆਂ ਨੇ ਵਿੱਚ ਦੀਵੇ ਹੁੰਦੇ ਹਨ ਮਿੱਟੀ ਦੇ ਬਾਲ ਕੇ ਧਰੇ ਨੇ ਤੇ ਕੋਲ ਬਹਿ ਗਏ ਨੇ ਉਹਨਾਂ ਦਾ ਦੀਵਾ ਆਦੀ ਕੁਰਾਨ ਨੂੰ ਬੁੱਝ ਗਿਆ ਮੁਸਲਮਾਨਾਂ ਦਾ ਬਲਦਾ ਰਿਹਾ ਉਹਨਾਂ ਆਖਿਆ ਵੀ ਅਸਾਂ ਪੱਕ ਟੁਰ ਜਾਣਾ ਅਸਾਂ ਨਹੀਂ ਦੇਵੇ ਲਾਉਂਦੇ ਹਨ ਹਾਂ ਦਿਨੇ ਉਹਨਾਂ ਐਲਾਨ ਕਰ ਦਿੱਤਾ ਸਾਰਿਆਂ ਪਿੰਡਾਂ ਜਿੱਥੇ ਜਿੱਥੇ ਸੌਦਾ ਲੋਕੀ ਲਿਜਾਂਦੇ ਸਨ ਤੇ ਜਿਹੜੇ ਲੱਗਦੇ ਲਾਣੇ ਸਨ ਉਹਨਾਂ ਨੂੰ ਆਖਿਆ ਲੈ ਵੀ ਅਸੀਂ ਚੱਲੇ ਆ ਟੁਰ ਆ ਜਾਓ ਜਾਣਾ ਜੇ ਤੇ ਅਸਾਂ ਟੁਰ ਜਾਣਾ ਇੱਥੇ ਸ਼ਹਿਰ ਸਾਡੀ ਕੋ ਨਹੀਂ ਰਹਿਣੀ ਜਦੋਂ ਇਹ ਲਾਇਆ ਹੋ ਗਿਆ ਸਾਡਾ ਤਜਰਬਾ ਪੱਕਾ ਹੈ ਉਹਨਾਂ ਟਰੱਕ ਲਿਆ ਕੇ ਹਰ ਸ਼ਹਿਰ ਲੈ ਕੇ ਟੁਰ ਗਿਆ 6 ਮਹੀਨੇ ਅੱਗੇ 6 ਮਹੀਨੇ ਦੂਜੇ ਆਖਣ ਲੱਗੇ ਸਾਡੇ ਹੀ ਆ ਪੜਤਾਲ ਜਿਹੜਾ ਗਈਆਂ ਨੇ ਸਾਨੂੰ ਕਿਹੜਾ ਕੱਢਣਾ ਸਾਨੂੰ ਕਿਤੇ ਹਿਲਾਣਾ ਹੈ ਹਾਂ, ਉਹ ਇੱਥੇ ਹੀ ਰੋਂਦੇ ਰਹਿੰਦੇ ਰਹੇ ਕੋਈ ਵੱਡੇ ਗਏ ਕੋਈ ਟੁਰ ਗਏ ਅੱਛਾ ਬਜ਼ੁਰਗੋ ਤੁਸੀਂ ਚਲ ਤੁਹਾਡੇ ਪਿੰਡ ਤੇ ਕੋਈ ਨਹੀਂ ਹਮਲਾ ਹੋਇਆ ਨਾਲ ਦੇ ਕੋਈ ਪਿੰਡ ਪੁੰਡ ਤੇ ਕੋਈ ਹੋਇਆ ਸੁਣਿਆ ਸੀ ਕੋਈ ਹਮਲਾ ਹੋਇਆ ਹੋਇਆ ਸਿੱਖਾਂ ਤੇ ਸਿੱਖਾਂ ਦਾ ਸਿੱਖਾਂ ਦਾ ਹਮਲਾ ਹੋਇਆ ਸਾਡੇ ਕੋਲ ਵੱਡਾ ਅੱਛਾ ਜੀ ਸ਼ੇਰੇ ਕੋਟ ਸੀ ਵੱਡਾ ਮਾਲਕ ਸਿੱਖ ਜਿਹਦੀ ਉਹ ਕੋਠੀ ਸੀ ਹਾਂਜੀ ਉੱਥੇ ਸਾਰੇ ਨਾਲ ਦਿਵਾਲੀ ਦੀ ਸਿੱਖੀ ਇਕੱਠੀ ਹੋਈ ਹੈ ਇਕੱਠੀ ਜਿਸ ਵੇਲੇ ਹੋਈ ਹੈ ਤੇ ਉੱਥੇ ਜਥਾ ਟੁਰਿਆ ਸਾਰਾ ਇਕੱਠਾ ਇੰਜੀ ਦਾ ਜਰੂਰ ਕੋੜੀਆਂ ਜੋ ਕੁਝ ਉਹਨਾਂ ਦੇ ਕੋਲ ਹਥਿਆਰ ਗੱਡੇ ਹਰ ਸ਼ਹਿਰ ਜੋ ਇਕੱਠਾ ਟੁਰਿਆ ਸਵਾਰੀ ਆ ਆ ਉਹ ਜਿਹੜਾ ਸ਼ੇਰੇ ਕੋਟ ਗਿਆ ਸੀ ਨਾ ਉਹਦੇ ਕੋਲ ਸੀ ਇੱਕ ਬ੍ਰੇਨ ਗਨ ਉਸ ਉੱਤੇ ਰਫਲ ਬਨੇਰ ਗਨ ਜਿਹੜੀ ਸੀ ਨਾ ਉਹ ਆਪਣੀ ਕਾਰ ਦੇ ਉੱਤੇ ਉਸ ਗੱਡੀ ਦੀ ਸੀ ਤੇ ਜੇ ਕੋਈ ਸਾਨੂੰ ਮੁਸਲਮਾਨ ਪੈਣ ਲੱਗੇ ਤੇ ਮੈਂ ਪੈਰ ਮਾਰਾਂਗਾ ਜਿਹਦੇ ਕੋ ਆਏ ਨੇ ਲਾਲੇਪੁਰ ਅੱਛਾ ਨਿਸ਼ਾਰੇ ਨੂੰ ਤੋਰੇ ਹਾਂ ਇਹਨਾਂ ਜਾਣਾ ਸੀ ਸੱਚੇ ਸੌਦੇ ਉਹ ਸੱਚੇ ਹਾਂ ਉਹ ਜਿਸ ਵੇਲੇ ਇੱਧਰ ਨੂੰ ਆਏ ਨਾ ਲਾਲੇ ਦੇ ਪੁਰ ਤੇ ਅੱਗੋਂ ਜਿਹੜਾ ਠੰਡਦਾਰ ਸੀ ਨਾ ਸ਼ੌਰੇ ਵਾਲਾ ਅੱਛਾ ਇਹ ਜਥਾ ਲੈ ਕੇ ਅੱਗੇ ਲਗਾ ਆਉਂਦਾ ਸੀ ਮੁਸਲਮਾਨ ਇਹਨਾਂ ਵਾਸਤੇ ਇਹਨਾਂ ਨੂੰ ਫੜਨ ਵਾਸਤੇ ਮਰਨ ਵਾਸਤੇ ਮਾਰਨ ਵਾਸਤੇ ਇੱਥੇ ਫਿਰ ਇਹਨਾਂ ਦਾ ਟਕਰਾਅ ਹੋਇਆ ਹੈ। ਕਿੱਥੇ ਹੋਇਆ ਟਕਰਾ ਕਿੱਥੇ ਇੱਥੇ ਲਾਲੇਪੁਰ ਦੇ ਟਿੱਬੇ ਦੇ ਲਾਲਾਪੁਰ ਤੇ ਬਾਇਆ ਇਹਨੂੰ ਪਤਾ ਹੈ ਉੱਥੇ ਫਿਰ ਇਹਨਾਂ ਦਾ ਟਕਰਾਅ ਜਿਸ ਵੇਲੇ ਹੋਇਆ ਤੇ ਉਹ ਬ੍ਰੇਨ ਗਨ ਲੱਗਾ ਚਲਾਣ ਉਹਨਾਂ ਨੂੰ ਹਾਰ ਸੀ ਕੁਦਰਤ ਵੱਲੋਂ ਉਹਨਾਂ ਦੀ ਪੁੱਠੀ ਚੱਲ ਗਈ ਆਪਣੇ ਪਾਸੇ ਫਿਰ ਉਹਨਾਂ ਦੀ ਬੜੇ ਮੋਏ ਨੇ ਫਿਰ ਇਹ ਚੜ ਗਏ ਨੇ ਉੱਤੇ ਇਹਨਾਂ ਬੜੀ ਕਤਲਾਮ ਕੀਤੀ ਉੱਥੇ 6 ਮਹੀਨੇ 7 ਮਹੀਨੇ ਕੁਰੰਗ ਪੈ ਰਹੇ ਸਨ ਹੱਡੀਆਂ ਪਈਆਂ ਰੀਆਂ ਲਾਸ਼ਾਂ ਦੀਆਂ ਕਿਸੇ ਚੁੱਕੇ ਨਹੀਂ ਦਾ ਬੰਦਾ ਕੋ ਨਹੀਂ ਸੀ ਲੱਗਦਾ ਉਹਨੇ ਥਾਂ ਹੀ ਚੁੱਕ ਇੰਨੀ ਵਾਰ ਠੋਕੋਈ ਇੰਨੀ ਵੱਡ ਟੁੱਕ ਹੋਈ ਸੀ ਇਹਨਾਂ ਸਾਨੂੰ ਪਤਾ
ਆਂਦੇ ਨੇ ਆ ਜਿਹੜੀ ਸੇਮ ਹੈ ਨਾ ਲਾਸ਼ਾਂ ਦੀ ਪਾਰਟੀ ਆ ਬੇਰੀ ਦਾ ਤੇ ਹਾਂ। ਇਹ ਲਾਸ਼ਾਂ ਦੀ ਪਾਰਟੀ ਇਹ ਪਿੱਛੋਂ ਹੀ ਆਉਂਦੇ ਹਨ ਰੁੜ ਕੇ ਆਹੋ ਰੋਡ ਕੇ ਆਉਂਦੇ ਵਾਟ ਤੋਂ ਕਰਕੇ ਨਾ ਲੋਕੀ ਸੇਮੇ ਛੱਡ ਛੱਡਦੇ ਸਨ। ਬੜੀ ਬੜੀ ਮਸਲਾ ਆਉਂਦੇ ਫਿਰ ਉਹ ਜਦੋਂ ਗਏ ਨਾ ਉੱਥੇ ਜਾ ਕੇ ਇਕੱਠੇ ਹੋਏ ਨੇ ਹਾਂਜੀ ਹਾਂਜੀ ਜਿਨ੍ਹਾਂ ਨਾਲ ਉਹਨਾਂ ਦਾ ਤਨਾਜ਼ਾ ਸੀ ਨਾ, ਉਹ ਫਿਰ ਰਾਤ ਨੂੰ ਉੱਥੋਂ ਘੋੜੀਆਂ ਤੋਂ ਨਿਕਲਦੇ ਸੱਚੇ ਸਨ। ਸੌਦੇ ਜੇ ਕੈਂਪ 'ਚ ਚੱਲ ਗਏ ਹੋਣਗੇ ਨਾ ਅੱਗੇ। ਹਾਂ ਉੱਥੋਂ ਹੁੰਦਿਆਂ ਰਾਤੋਂ ਰਾਤ ਇੱਥੇ ਚੱਬੇ ਕਰ ਮਹਿਰਾਂ ਨੂੰ ਪਏ ਸਨ। ਉਹਨਾਂ ਦੇ ਕੁੱਲਿਆਂ ਨੂੰ ਵੀ ਅੱਗ ਲਾਈ ਸਨ। ਉਹਨਾਂ ਨੂੰ ਪਤਾ ਲੱਗ ਗਿਆ ਸੀ ਆਪ ਤੋਂ ਘਰੋਂ ਨਿਕਲ ਗਏ ਤੇ ਉਹਨਾਂ ਦੇ ਕੁੱਲਿਆਂ ਕੱਲਿਆਂ ਨੂੰ ਅੱਗ ਨਹੀਂ ਉਹ ਮਹਿਰਾਂ ਦੇ ਲਾਈ। ਘਰਾਂ ਜਿਹਨੂੰ ਅੱਗ ਲੱਗੀ ਸੀ ਨਾ ਅਸੀਂ ਰਿਕਾਰਡ ਉਹਨਾਂ ਨੇ ਕੀਤੀ ਉਹਨਾਂ ਦੇ 4 ਘਰ ਦੇ ਮਰੇ ਸਨ ਬਾਬੇ ਦੇ ਕੀਤੀ ਰਿਕਾਰਡ ਉਹ ਵੇਦੀ ਫਿਰ ਮਰੇ ਹੋਣ ਦੇ। ਉਹਨਾਂ ਘਰ ਵੀ ਲੋਇਆ ਸੀ ਉਹ ਬਾਬੇ ਦਾ ਇੱਕ ਕੀਤਾ ਸੀ ਇੰਟਰਵਿਊ ਬਾਬੇ ਦਾ ਨਾਮ ਨਹੀਂ ਮੈਨੂੰ ਯਾਦ ਵਿੱਚ ਅੱਜ ਚੜ੍ਹਨੀ ਉਹ ਵੀਡੀਓ ਹਾਂ ਉਹ ਬਾਬਾ ਦੱਸਦਾ ਕਿ ਜਿਹੜੀ ਮੇਰੀ ਮਾਂ ਵੀ ਮਰੀ ਸੀ ਮੇਰਾ ਭਰਾ ਵੀ ਮਰਿਆ ਸੀ ਮੇਰੀ ਭਾਬੀ ਦੀ ਭੈਣ ਵੀ ਆ ਮਰੇ ਹਾਂ ਚਾਰਾਂ ਦਾ ਮਰਿਆ। ਉਹ ਬੜੇ ਉੱਥੇ ਕਹਿੰਦਾ ਮੈਂ ਛੋਟਾ ਹਾਂ ਤੇ ਮੈਂ ਕਰੇ ਕੁੱਲਿਆਂ ਨੂੰ ਕੁੱਲਿਆਂ ਨੂੰ ਵੀ ਅੱਗ ਲਾਈ ਸਨ। ਉੱਥੋਂ ਨਿਕਲ ਗਏ ਤੇ ਫਿਰ ਆਉਂਦੇ ਹੁੰਦੇ ਸਨ ਰਾਤੋਂ ਰਾਤ ਅਰਸਾ ਜਿਹਨਾਂ ਕੋਲ ਵਾਇਰ ਵੂਰ ਕਰਕੇ ਤੇ ਫਿਰ ਟੁਰ ਜਾਂਦੇ ਸਨ। ਇਹਨਾਂ ਕੋ ਸਾਨੂੰ ਪਤਾ ਹੈ ਤੂੰ ਅੱਗੋਂ ਦਾ ਨਹੀਂ ਜੇ ਪਤਾ। ਸਹੀ ਫਿਰ ਉਹ ਅੱਗੋਂ ਉਹ ਤੋਂ ਸੱਚੇ ਸੌਦੇ ਕਿੱਧਰ ਗਏ ਨੇ। ਸੱਚੇ ਤੋਂ ਹੋਰ ਕਿੱਥੇ ਜਾ ਇਹ ਸਾਡਾ ਖੂਹ ਸੀ ਆ ਬੋੜਾਂ ਵਾਲਾ ਇੱਥੇ ਅਸੀਂ ਉੱਥੇ ਸਾਂ ਤੇ ਵੱਡੇ ਸਾਡੇ ਵੀ ਸਨ। ਆ ਤੇ 5 ਗਰਾਈਆਂ ਦੇ ਜਿਹੜੇ ਸਿੱਖ ਸਨ ਨਾ ਉਹ ਸਾਰੇ ਵਾਕਫ ਸਨ ਇਹਨਾਂ ਦੇ। ਦੋਵੇਂ ਘਰ ਸਨ ਉਹ ਸਾਰੇ ਪਿੰਡ ਦੇ ਮਾਲਕ ਉਹ ਸਿੱਖ ਆ ਉਹ ਲਗੇ ਆਉਂਦੇ ਨੇ ਜਨਾਨੀਆਂ ਬੰਦੇ ਹੜ ਆਏ ਅਸੀਂ ਪਾਣੀ ਦੇ ਵਿੱਚ ਸੁੱਤਣਾ ਭਿੱਜੀਆਂ ਤੇ ਜਿਹੜੇ ਪੁਲ ਤੇ ਆਏ ਨੇ ਨਾ ਤੇ ਉਹਨਾਂ ਦੀਆਂ ਜਨਾਨੀਆਂ ਡਰਦੀਆਂ ਨਾ ਪਾਣੀ ਪੀਣ ਲੱਗ ਪਈਆਂ ਉੱਥੋਂ ਸੇਮ ਦਾ ਉਹ ਹੜ ਦਾ ਤੇ ਭੇੜ ਤੇ ਸਨ ਅਸੀਂ ਸਾਰੇ ਖੜੋ ਕੇ ਵਹਿੰਦੇ ਪਏ ਸਾਡੇ ਵੱਡੇ ਉਹ ਆਗਾਂ ਲੱਗੇ ਗਏ। ਉਹਨਾਂ ਆਖਿਆ ਅਸੀਂ ਤੁਹਾਨੂੰ ਸਰਦਾਰ ਹੀ ਆਨੇ ਆ ਤੇ ਸਮਝਨੇ ਆ ਤੇ ਸਾਡੇ ਤੋਂ ਡਰੋ ਨਾ ਅਸੀਂ ਤੁਹਾਨੂੰ ਮਾਰਦੇ ਨਹੀਂ ਆ ਜਾਓ। ਉਹ ਫਿਰ ਆਏ ਇਹ ਫਿਰ 4 ਬੰਦੇ ਉਹਨਾਂ ਨੂੰ ਸੱਚੇ ਸੌਦੇ ਛੱਡ ਕੇ ਆਏ ਸਨ। ਨਹੀਂ ਅੱਛੇ ਬੰਦੇ ਵੀ ਆ ਹਾਂ ਮੁਸਲਮਾਨਾਂ ਦੇ ਅੱਛੇ ਸਿੱਖਾਂ ਵਿੱਚ ਗਈ ਇੰਜ ਬੜੇ ਹਾਂ ਕਿਉਂ ਤਰੰਦੇ ਹੋਣੇ ਕਿ ਪਤਾ ਜਿਵੇਂ ਦੂਸਰੇ ਪਾਸੇ ਟੋਕੋਣੇ ਆਹ ਸਾਨੂੰ ਵੀ ਮਾਰ ਛੱਡਣ ਦੇ ਗੋਰੇ ਲੇਕਿਨ ਇਹਨਾਂ ਆਖਿਆ ਨਾ ਮੁਸਲਮਾਨਾਂ ਨੇ ਉਹਨਾਂ ਨੂੰ ਤਨਾਜ਼ ਦੀ ਕਾਇਦਾ ਆਪਣੇ ਹੱਥ ਵਿੱਚ ਛੱਡ ਕੇ ਆਏ ਛੱਡ ਕੇ ਉੱਥੇ ਆਇਆ। ਹਾਂਜੀ ਜਿਹੜਾ ਸੱਚੇ ਤੋਂ ਪੜ ਜਾਂਦਾ ਵੀ ਉਹ ਉਹਨਾਂ ਦੇ ਕਾਬੂ ਸਮਝੋ ਆ ਹਰ ਧਰਮ ਵਿੱਚ ਹਰ ਮਤਲਬ ਹੁੰਦਾ ਹੈ ਜੀ ਭਾਵੇਂ ਸਿੱਖਾਂ ਦਾ ਭਾਵੇਂ ਮੁਸਲਮਾਨਾਂ ਦਾ ਅੱਛੇ ਮਾੜੇ ਫਿਰ ਹੁੰਦੇ ਇਹਨਾਂ ਵਿੱਚ। ਠੀਕ ਹੈ ਜੀ ਬਸ ਬੜੀ ਮਿਹਰਬਾਨੀ ਤੁਹਾਡੀ। ਠੀਕ ਹੈ ਜੀ ਹਾਂ ਠੀਕ ਹੋ ਗਿਆ ਹਾਂ ਲਓ ਜੀ ਇਹ ਗੱਲ ਬਸ 2 ਮਿੰਟ ਹੋ ਗਏ। ਨਾਜ਼ਰੀਨ ਮਜ਼ੀਦ 1947 ਵੇਲਿਆਂ ਦੀਆਂ ਅਜਾੜਿਆਂ ਦੀਆਂ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਆਪਣੇ ਵੱਡਿਆਂ ਦਾ ਅਸੀਂ ਪਿੰਡ ਵੇਖੀਏ ਉੱਥੇ ਦੇ ਬਜ਼ੁਰਗਾਂ ਦਾ ਇੰਟਰਵਿਊ ਕਰਵਾਈਏ ਸਾਡਾ ਸਕਰੀਨ ਤੇ ਨੰਬਰ ਆ ਰਿਹਾ WhatsApp ਇਹ ਤੇ ਸਾਨੂੰ ਮੈਸੇਜ ਕਰ ਦਿਓ ਤੇ ਅਸੀਂ ਉੱਥੇ ਜਾ ਕੇ ਜਿਹੜਾ ਇੰਟਰਵਿਊ ਕਰਾਂਗੇ ਤੁਹਾਡਾ ਪਿੰਡ ਵੀ ਵਿਖਾਵਾਂਗੇ ਤੁਹਾਨੂੰ। ਤੇ ਮਿਲਦੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਭਾਈ ਇਕਰਮ ਸਾਹਿਬ ਨੂੰ ਇਜਾਜ਼ਤ ਦਿਓ।